3 ਵਾਰ ਮੇਰਾ ਟੈਟ ਕਲੀਅਰ ਆ, ਪੰਜਾਬ ਟੈਟ, ਔਰ 1 ਵਾਰ ਸੀ ਟੈਟ ਵੀ ਕਲੀਅਰ ਆ। ਕੁਆਲੀਫਿਕੇਸ਼ਨ ਇੰਨੀ ਜ਼ਿਆਦਾ ਟ੍ਰਿਪਲ MA ਆ, 4 MA ਕੀਤੀਆਂ ਹੋਈਆਂ ਨੇ, ਪਰ ਫਿਰ ਵੀ ਅਸੀਂ ਪਿਛਲੇ 5 ਸਾਲ ਤੋਂ ਹੀ ਸੜਕਾਂ 'ਤੇ ਹਾਂ। ਪਿਛਲੀ ਸਰਕਾਰ ਕਾਂਗਰਸ ਸਰਕਾਰ ਸੀ, ਅਨੇਕਾਂ ਵਾਰ ਡਿਗਰੀਆਂ ਲੈ ਕੇ ਅਸੀਂ ਇਹਨਾਂ ਦੀ ਕੋਠੀਆਂ ਅੱਗੇ ਜਾਂਦੇ ਹੁੰਦੇ ਸੀ ਤੇ ਹਰ ਵਾਰ ਡਾਂਗਾ ਖਾ ਕੇ ਵਾਪਸ ਆਏ ਹਾਂ। ਹਰ ਵਾਰ ਸਾਡੇ ਨਾਲ ਇੱਕ ਗੰਦਾ ਜਿਹਾ ਬਿਹੇਵ ਕਰਦੇ ਹੁੰਦੇ ਸੀ, ਜਿਵੇਂ ਕੋਈ ਇਹ ਅਧਿਆਪਕ ਨਾ ਹੋ ਕੇ ਹੈ ਨਾ, ਕੋਈ ਆਤੰਕਵਾਦੀ ਹੋਣ। ਪੁਲਿਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਇਹਨਾਂ ਨੂੰ ਚੱਕੋ ਤੇ ਸਿੱਟੋ ਬਾਹਰ। ਕੋਈ ਇਹ ਐਲੀਜੀਬਿਲਟੀ ਵੀ ਨਹੀਂ ਰੱਖਦੇ ਹੁੰਦੇ ਹੈਗੇ। ਕੋਈ ਪਟਵਾਰੀ ਦਾ ਪੇਪਰ ਹੁੰਦਾ, ਕੋਈ ਵੀ ਅਪਲਾਈ ਕਰ ਸਕਦਾ। ਖਜ਼ਾਨਾ ਤਾਂ ਬੇਰੁਜ਼ਗਾਰ ਭਰ ਰਹੇ ਨੇ, ਖਜ਼ਾਨਾ ਖਾਲੀ ਨਹੀਂ ਹੈਗਾ। ਬੇਰੁਜ਼ਗਾਰਾਂ ਨੇ ਤਾਂ ਖਜ਼ਾਨਾ ਭਰਿਆ। ਅਸੀਂ ਹਰ ਵਾਰ ਅਪਲਾਈਆਂ ਦੀਆਂ 1000 ਫੀਸਾਂ ਦੇ ਕੇ 500 ਫੀਸਾਂ ਦੇ ਕੇ ਇਹਨਾਂ ਦਾ ਖਜ਼ਾਨਾ ਭਰਿਆ। ਦਿੱਤੇ ਜਾਣੇ ਚਾਹੀਦੇ ਹੈ, ਜਿਹੜਾ ਕਿ ਉੱਚ ਵਿਦਿਆ ਪ੍ਰਾਪਤ ਕਰਕੇ ਵੀ ਅੱਜ ਸੜਕਾਂ ਦੇ ਉੱਪਰ ਰੋਲਣਾ ਪੈ ਰਿਹਾ ਹੈ। ਬੇਰੁਜ਼ਗਾਰੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਇਹ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਬੇਰੁਜ਼ਗਾਰ ਨੌਜਵਾਨ ਨੇ, ਮੁਟਿਆਰਾਂ ਨੇ, ਉਹ ਅੱਜ ਵੀ ਆਪਣੇ ਹੱਕ ਲੈਣ ਵਾਸਤੇ CM ਰਿਹਾਇਸ਼ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜਾ ਘਰ ਦੇ ਬਾਹਰ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਆਏ ਨੇ। ਉਹਨਾਂ ਦੇ ਨਾਲ ਉਹ ਆਪ ਤੇ ਨਹੀਂ, ਉਹਨਾਂ ਦੇ ਨਾਲ ਆਪ ਤਾਂ ਵਾਰਤਾਲਾਪ ਨਹੀਂ ਹੋ ਸਕਿਆ, ਪਰ ਉਹਨਾਂ ਦੇ ਜਿਹੜੇ ਮੁੱਖ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ। ਸਾਡੇ ਨਾਲ ਇੱਥੇ ਕੁਝ ਭੈਣਾਂ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਸੰਗਰੂਰ ਤੋਂ ਹਾਂ ਜੀ ਮੈਂ। ਕਿੰਨਾ ਪੜ੍ਹੇ ਹੋ ਤੁਸੀਂ? ਸਰ ਮੈਂ B.Ed M.Ed M.Phil 3 ਵਾਰ ਮੇਰਾ ਟੈਟ ਕਲੀਅਰ ਆ, ਪੰਜਾਬ ਟੈਟ, ਔਰ 1 ਵਾਰ ਸੀ ਟੈਟ ਵੀ ਕਲੀਅਰ ਆ। ਕੁਆਲੀਫਿਕੇਸ਼ਨ ਇੰਨੀ ਜ਼ਿਆਦਾ ਟ੍ਰਿਪਲ MA ਆ, 4 MA ਕੀਤੀਆਂ ਹੋਈਆਂ ਨੇ, ਪਰ ਫਿਰ ਵੀ ਅਸੀਂ ਪਿਛਲੇ 5 ਸਾਲ ਤੋਂ ਹੀ ਸੜਕਾਂ 'ਤੇ ਹਾਂ। ਪਿਛਲੀ ਸਰਕਾਰ ਕਾਂਗਰਸ ਸਰਕਾਰ ਸੀ, ਅਨੇਕਾਂ ਵਾਰ ਡਿਗਰੀਆਂ ਲੈ ਕੇ ਅਸੀਂ ਇਹਨਾਂ ਦੀ ਕੋਠੀਆਂ ਅੱਗੇ ਜਾਂਦੇ ਹੁੰਦੇ ਸੀ ਤੇ ਹਰ ਵਾਰ ਡਾਂਗਾ ਖਾ ਕੇ ਵਾਪਸ ਆਏ ਹਾਂ। ਲਾਈਫ ਦਾ ਵਿਜ਼ਨ ਕੀ ਚੁਣਿਆ ਸੀ ਜਦੋਂ ਇਹਨਾਂ ਡਿਗਰੀਆਂ ਨੂੰ ਪ੍ਰਾਪਤ ਕਰਨ ਦੀ ਉਤਸੁਕਤਾ ਮਨ ਦੇ ਵਿੱਚ ਪੈਦਾ ਹੋਈ ਸੀ, ਤੇ ਸੁਪਨਾ ਕੀ ਸੀ ਕਿ ਇਸ ਰੁਤਬੇ ਨੂੰ ਹਾਸਲ ਕਰਨਾ? ਬਿਲਕੁਲ, ਮੇਰੇ ਪਾਪਾ ਦਾ ਇੱਕ ਸੁਪਨਾ ਸੀ। ਸ਼ੁਰੂ ਤੋਂ ਮੈਨੂੰ ਮੇਰੇ ਪੇਰੈਂਟਸ ਵੱਲੋਂ, ਮੇਰੇ ਫਾਦਰ ਸਾਹਿਬ ਵੱਲੋਂ ਬਹੁਤ ਗਾਈਡ ਕੀਤਾ ਗਿਆ, ਤੇ ਉਹਨਾਂ ਦਾ ਇੱਕ ਸੁਪਨਾ ਸੀ। ਤੇ ਜਿੱਦਾਂ ਮੈਨੂੰ ਸਕੂਲ ਕਾਲਜ 'ਚ ਲੈ ਕੇ ਜਾਂਦੇ ਰਹੇ, ਉਹ ਜਿੱਥੇ ਵੀ ਮੈਂ ਗਈਆਂ ਮੇਰੇ ਨਾਲ ਜਾਂਦੇ ਰਹੇ। ਜਿੰਨੀ ਸਟੱਡੀ ਮੈਂ ਕੀਤੀ ਆ, BA ਵੀ ਕਰੀ, MA ਵੀ ਕਰੀ, 3 4 MA ਵੀ ਕਰੀਆਂ, M.Phil ਵੀ ਕਰੀ, ਟੈਟ ਵੀ, ਟੈਸਟ ਵੀ, ਸੀ ਟੈਟ ਵੀ, P ਟੈਟ ਵੀ, ਹਰ ਟੈਸਟ ਵੀ ਕਲੀਅਰ ਕੀਤਾ। ਪਰ ਹਰ ਵਾਰ ਜਦੋਂ ਵੀ ਅਸੀਂ ਰੁਜ਼ਗਾਰ ਲੈਣ ਦੇ ਲਈ ਪਿਛਲੀ ਸਰਕਾਰ ਕੋਲ, ਕਾਂਗਰਸ ਕੋਲ ਜਾਂਦੇ ਸੀ, ਇਹਨਾਂ ਮੰਤਰੀਆਂ ਨਾਲ ਜਾਂ ਇਹਨਾਂ ਮੁੱਖ ਮੰਤਰੀਆਂ ਨਾਲ ਮਿਲਣ ਦੇ ਲਈ, ਹਰ ਵਾਰ ਸਾਡੇ ਨਾਲ ਇੱਕ ਗੰਦਾ ਜਿਹਾ ਬਿਹੇਵ ਕਰਦੇ ਹੁੰਦੇ ਸੀ, ਜਿਵੇਂ ਕੋਈ ਇਹ ਅਧਿਆਪਕ ਨਾ ਹੋ ਕੇ ਹੈ ਨਾ, ਕੋਈ ਆਤੰਕਵਾਦੀ ਹੋਣ। ਪੁਲਿਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਇਹਨਾਂ ਨੂੰ ਚੱਕੋ ਤੇ ਸਿੱਟੋ ਬਾਹਰ। ਇਹ ਕੀ ਕਰਨ ਆਏ ਨੇ ਇੱਥੇ? ਜਦ ਕਿ ਡੈਮੋਕ੍ਰੇਸੀ ਆ, ਲੋਕਤੰਤਰ ਆ, ਹਰ ਕਿਸੇ ਦਾ ਰਾਈਟ ਆ, ਹੈ ਨਾ। ਆਪਾਂ ਹੀ ਇਹਨਾਂ ਨੂੰ ਚੁਣਦੇ ਆ, ਆਪਾਂ ਹੀ ਇਹਨਾਂ ਨੂੰ ਕੁਰਸੀਆਂ 'ਤੇ ਬਿਠਾਉਣੇ ਆ, ਆਪਣੀਆਂ ਹੀ ਵੋਟਾਂ ਨਾਲ ਇਹ ਕੁਰਸੀਆਂ 'ਤੇ ਬਹਿੰਦੇ ਨੇ, ਅਹੁਦਿਆਂ 'ਤੇ ਬਹਿੰਦੇ ਨੇ। ਪਰ ਜਦੋਂ ਅਸੀਂ ਪਿਛਲੇ 5 ਸਾਲ ਇਹਨਾਂ ਨੂੰ ਜਦੋਂ ਵੀ ਮਿਲਣ ਗਿਆ, ਹਰ ਵਾਰ ਸਾਡੇ ਨਾਲ ਐਵੇਂ ਹੁੰਦਾ ਸੀ। ਚਾਹੇ ਪਟਿਆਲੇ ਜਾਂਦੇ ਸੀ, ਫਿਰ ਮੋਰਿੰਡੇ ਜਾਣ ਲੱਗ ਗਏ ਚੰਨੀ ਦੇ, ਫਿਰ ਸੰਗਰੂਰ ਵਜਿੰਦਰ ਸਿੰਘਲਾ, ਫਿਰ ਜਲੰਧਰ ਪ੍ਰਗਟ ਸਿੰਘ ਦੇ। ਜਦੋਂ ਵੀ ਉਹਨਾਂ ਦੀ ਕੋਠੀ ਅੱਗੇ ਜਾਂਦੇ, ਹਰ ਵਾਰ ਇਹੀ ਹੁੰਦਾ ਕਿ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਅੰਦਰੋਂ ਹੁਕਮ ਹੁੰਦਾ ਸੀ, ਕੋਠੀਆਂ 'ਚੋਂ ਹੁਕਮ ਹੁੰਦਾ ਸੀ ਕਿ ਜਿਹੜੇ ਬਾਹਰ ਆਏ ਨੇ ਉਹਨਾਂ ਨੂੰ ਉਖੇੜ ਕੇ ਬਾਹਰ ਸਿੱਟ ਦਿਓ, ਸਾਡੇ ਕੋਠੀ ਤੱਕ ਨਾ ਆਉਣ, ਸਾਡੇ ਗੇਟ ਤੱਕ ਨਾ ਆਉਣ। ਲਾਠੀ ਚਾਰਜ ਕਰਦੇ ਸੀ, ਪਾਣੀ ਦੀਆਂ ਬੁਛਾੜਾਂ ਹੁੰਦੀਆਂ ਸੀ, ਧੱਕਾ ਮੁੱਕੀ ਹੁੰਦੀ ਸੀ। 2 ਜਾਣਿਆਂ ਨੇ ਲੱਤਾਂ ਤੋਂ ਫੜਿਆ, 2 ਨੇ ਬਾਹਾਂ ਤੋਂ ਫੜਿਆ, ਚੱਕ ਕੇ ਬਾਹਰ ਮਾਰਦੇ ਸੀ ਗੇਟ ਤੋਂ। ਇਹ ਕਿੰਨੇ ਵਾਰ ਸਾਡੇ ਕੱਪੜੇ ਤੱਕ ਫਟੇ ਸੀ, ਕਿੰਨੇ ਵਾਰ ਮੇਲ ਪੁਲਿਸ ਪ੍ਰਸ਼ਾਸਨ ਗੰਦੀਆਂ ਗਾਲਾਂ ਤੱਕ ਦਿੰਦਾ ਹੁੰਦਾ ਸੀ। ਜੇ ਆਪਾਂ ਗੱਲ ਕਰ ਲਈਏ ਤਾਂ ਕਿੰਨਾ ਕੁ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ, ਇਸ ਤਰੀਕੇ ਦਾ ਪੁਲਿਸ ਦੇ ਵੱਲੋਂ ਜਾਂ ਜਿਹੜੀਆਂ ਵੱਖ-ਵੱਖ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਇਸ ਤਰ੍ਹਾਂ ਵਿਵਹਾਰ ਕਰਦਿਆਂ ਹੋਇਆਂ ਨੂੰ? ਜੀ ਪੂਰੇ 5 ਸਾਲ।
ਜਦੋਂ ਕੈਪਟਨ ਸਰਕਾਰ ਨੇ ਇੱਕ ਵਾਅਦਾ ਕਰਿਆ ਸੀ, ਘਰ ਘਰ ਨੌਕਰੀ ਦਾ ਵਾਅਦਾ, ਅਸੀਂ ਸਾਰੇ ਟੈਸਟ ਕਲੀਅਰ ਕੀਤੇ ਹੋਏ ਨੇ, ਉਦੋਂ ਦੀ ਸਾਡੇ ਕਲੀਅਰ ਨੇ, ਕਿਉਂਕਿ ਸਰਕਾਰ ਨੇ ਕੋਈ ਭਰਤੀ ਉਹ ਨਹੀਂ ਦਿੱਤੀ ਹੈਗੀ। ਉਸ ਤੋਂ ਬਾਅਦ ਮੈਂ ਖੁਦ BA ਟੈਟ ਪਾਸ ਜਥੇਬੰਦੀ ਤੋਂ ਆ। ਪਿਛਲੇ 5 ਸਾਲਾਂ ਦੇ ਵਿੱਚ ਸਾਨੂੰ ਕੋਈ ਵੀ ਇਹਨਾਂ ਨੇ ਭਰਤੀ ਨਹੀਂ ਦਿੱਤੀ ਹੈਗੀ, ਕੋਈ ਵੀ। ਖਾਸ ਕਰਕੇ ਜੋ ਸਾਡੇ 3 ਸਬਜੈਕਟ ਨੇ, ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ, ਸਾਡੇ ਸਬਜੈਕਟ ਦੀਆਂ ਪੋਸਟਾਂ ਸਕੂਲਾਂ ਦੇ ਵਿੱਚ ਅਨੇਕਾਂ ਅਸਾਮੀਆਂ ਪਈਆਂ ਨੇ, ਪਰ ਉਹਨਾਂ ਨੂੰ ਇਹ ਮੈਥ, ਸਾਇੰਸ, ਇੰਗਲਿਸ਼ ਦੇ ਵਿੱਚ ਕਨਵਰਟ ਕਰ ਰਹੇ ਨੇ, ਮਰਜ ਕਰ ਰਹੇ ਨੇ, ਅਸਾਮੀਆਂ ਖਤਮ ਕਰ ਰਹੇ ਨੇ। ਜਦੋਂ ਅਸੀਂ ਖੁਦ RTIਆਂ ਪਾ ਕੇ ਡਾਟਾ ਕਲੈਕਟ ਕਰਨਾ ਚਾਹਿਆ ਤਾਂ ਉਹ ਵੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸਾਨੂੰ ਅੱਧੀਆਂ ਰਿਪਲਾਈ ਆਇਆ RTIਆਂ ਦਾ, ਅੱਧੀਆਂ RTIਆਂ ਇਹਨਾਂ ਨੇ ਵਿੱਚੇ ਖਾ ਲਈਆਂ। ਕ੍ਰਿਸ਼ਨ ਕੁਮਾਰ ਜੀ ਨੇ ਕਹਿ ਦਿੱਤਾ ਵੀ ਕਿਸੇ ਨੂੰ ਵੀ RTIਆਂ ਦਾ ਕੋਈ ਜਵਾਬ ਨਹੀਂ ਦੇਣਾ। ਸਕੂਲਾਂ ਦੇ ਵਿੱਚ ਅਧਿਆਪਕ ਬਹੁਤ ਘੱਟ ਨੇ, ਵਿਦਿਆਰਥੀ ਹੈਗੇ ਨੇ, ਅਧਿਆਪਕ ਨਹੀਂ ਹੈਗੇ। ਸਕੂਲਾਂ ਦੇ ਵਿੱਚ ਅਸਾਮੀਆਂ ਬਹੁਤ ਖਾਲੀ ਪਈਆਂ ਨੇ, ਸਾਡੇ ਕੋਲ ਪੂਰੀ ਫਾਈਲ ਆ, ਪੂਰਾ ਡਾਟਾ। ਅਸੀਂ ਖੁਦ ਸਕੂਲਾਂ ਦੇ ਵਿੱਚ, ਜਦੋਂ ਇਹਨਾਂ ਨੇ RTIਆਂ ਬੰਦ ਕਰਤੀਆਂ, ਅਸੀਂ ਖੁਦ ਸਕੂਲਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਉੱਥੇ ਪਤਾ ਕਰਨ ਦੇ ਲਈ ਅਧਿਆਪਕਾਂ ਤੋਂ, ਤੇ ਬਹੁਤ ਅਸਾਮੀਆਂ ਖਾਲੀ ਨੇ ਜੀ। ਪਰ ਫਿਰ ਵੀ ਪੰਜਾਬ ਦਾ ਇੱਕ ਪੜ੍ਹਿਆ ਲਿਖਿਆ ਵਰਗ ਪਿਛਲੇ 5 ਸਾਲ ਤੋਂ ਪੰਜਾਬ ਦੀ ਤਰਾਸਦੀ ਹੈ ਇਹ ਵੀ ਸੜਕਾਂ 'ਤੇ ਆ। ਸਰਕਾਰ ਦੇ ਨੁਮਾਇੰਦਿਆਂ ਨਾਲ ਜਾ ਕੇ ਗੱਲਬਾਤ ਕਰਦੇ ਰਹੇ ਹੋ, ਤਾਂ ਜਦੋਂ ਸਰਕਾਰ ਦੀ ਨੀਤੀ ਦੇ ਵੱਲ ਝਾਤ ਮਾਰਦੇ ਤਾਂ ਕੀ ਲੱਗਦਾ, ਨਿੱਜੀ ਤੌਰ ਤੇ ਕੀ ਸਮਝਦੇ ਹੋ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ, ਖਜ਼ਾਨੇ ਵਿੱਚ ਲੋਕਾਂ ਨੂੰ ਜਾਂ ਜਿਹੜੇ ਪੜ੍ਹਿਆ ਲਿਖਿਆ ਸਾਡਾ ਵਰਗ, ਐਜੂਕੇਟਡ ਵਰਗ ਹੈ, ਉਹਨੂੰ ਦੇਣ ਵਾਸਤੇ ਪੈਸੇ ਨਹੀਂ, ਜਾਂ ਫਿਰ ਨੀਤੀ ਜਾਣ ਬੁੱਝ ਕੇ ਹੀ ਉਹਨਾਂ ਦੀ ਇਸ ਤਰ੍ਹਾਂ ਵਾ ਪੰਜਾਬ ਦੀ ਨੌਜਵਾਨੀ ਪ੍ਰਤੀ? ਨਹੀਂ ਵੀਰ ਜੀ, ਰੁਜ਼ਗਾਰ ਸਿਰਫ ਸਾਡੇ ਲਈ ਨਹੀਂ ਹੈਗਾ, ਬੇਰੁਜ਼ਗਾਰਾਂ ਲਈ ਰੁਜ਼ਗਾਰ ਨਹੀਂ ਹੈਗਾ। ਇਹਨਾਂ ਮੰਤਰੀਆਂ ਦੇ ਘਰਾਂ 'ਚ ਤਾਂ ਅੱਜ ਵੀ ਰੁਜ਼ਗਾਰ ਜਾਂਦਾ। ਕੱਲ ਵੀ ਪਿਛਲੇ 5 ਸਾਲਾਂ ਦੇ ਵਿੱਚੋਂ ਇਹਨਾਂ ਮੰਤਰੀਆਂ ਦੇ ਘਰਾਂ 'ਚ ਰੁਜ਼ਗਾਰ ਗਿਆ। ਇਹਨਾਂ ਦੇ ਆਪਣੇ ਧੀ ਪੁੱਤ, ਆਪਣੇ ਭਤੀਜੇ, ਇਹਨਾਂ ਦੇ ਆਪਣੇ ਜਵਾਈ ਇਹਨਾਂ ਨੇ ਸੈੱਟ ਕੀਤੇ ਨੇ। ਸਾਡੇ ਲਈ ਰੁਜ਼ਗਾਰ ਨਹੀਂ ਹੈਗਾ। ਜਿਹੜੇ ਕਿ ਇੱਕ ਆਮ ਨੇ, ਸਿਰਫ ਡਿਗਰੀਆਂ ਨੇ ਸਾਡੇ ਕੋਲ, ਸਿਫਾਰਸ਼ਾਂ ਨਹੀਂ ਹੈਗੀਆਂ, ਕਰਪਸ਼ਨ ਨਹੀਂ, ਜੋ ਇਹ ਜਿਸ ਤਰੀਕੇ ਨਾਲ ਇਹ ਆਪਣੇ ਜਵਾਈ, ਆਪਣੇ ਧੀਆਂ ਪੁੱਤਾਂ ਨੂੰ ਸੈੱਟ ਕਰਦੇ ਨੇ, ਉਹ ਕੁਝ ਸਾਡੇ ਕੋਲ ਨਹੀਂ ਹੈਗਾ। ਰਹੀ ਗੱਲ ਖਜ਼ਾਨੇ ਦੀ, ਖਜ਼ਾਨਾ ਖਾਲੀ ਹੋ ਹੀ ਨਹੀਂ ਸਕਦਾ, ਕਿਉਂਕਿ ਜਦੋਂ ਇਹ ਸਾਡੇ ਤੋਂ ਕੋਈ ਅਪਲਾਈ ਕਰਦੇ ਨੇ ਨਾ ਪੋਸਟ, ਸਾਡੇ 1000 ਰੁਪਇਆ ਇੱਕ ਅਪਲਾਈ ਦੀ ਫੀਸ ਹੁੰਦੀ ਆ, ਤੇ ਬੇਰੁਜ਼ਗਾਰੀ ਇੰਨੇ ਆ ਵੀ ਲੱਖਾਂ ਰੁਪਇਆ ਇਹਨਾਂ ਨੂੰ ਇਕੱਠਾ ਹੋ ਜਾਂਦਾ। ਕੋਈ ਇਹ ਐਲੀਜੀਬਿਲਟੀ ਵੀ ਨਹੀਂ ਰੱਖਦੇ ਹੁੰਦੇ ਹੈਗੇ। ਕੋਈ ਪਟਵਾਰੀ ਦਾ ਪੇਪਰ ਹੁੰਦਾ, ਕੋਈ ਵੀ ਅਪਲਾਈ ਕਰ ਸਕਦਾ। ਖਜ਼ਾਨਾ ਤਾਂ ਬੇਰੁਜ਼ਗਾਰ ਭਰ ਰਹੇ ਨੇ, ਖਜ਼ਾਨਾ ਖਾਲੀ ਨਹੀਂ ਹੈਗਾ। ਬੇਰੁਜ਼ਗਾਰਾਂ ਨੇ ਤਾਂ ਖਜ਼ਾਨਾ ਭਰਿਆ। ਅਸੀਂ ਹਰ ਵਾਰ ਅਪਲਾਈਆਂ ਦੀਆਂ 1000 ਫੀਸਾਂ ਦੇ ਕੇ, 500 ਫੀਸਾਂ ਦੇ ਕੇ ਇਹਨਾਂ ਦਾ ਖਜ਼ਾਨਾ ਭਰਿਆ। ਪਰ ਗੱਲ ਇਹ ਹੈ ਵੀ ਇਹ ਖਜ਼ਾਨਾ ਸਿਰਫ ਸਾਡੇ ਲਈ ਖਾਲੀ ਕੀਤਾ ਇਹਨਾਂ ਨੇ। ਸਾਨੂੰ ਇਹ ਹੈ ਵੀ ਖਜ਼ਾਨਾ ਖਾਲੀ ਆ, ਇਹਨਾਂ ਦੇ ਆਪਣੇ ਧੀਆਂ ਪੁੱਤਾਂ ਲਈ ਤਾਂ ਖਜ਼ਾਨਾ ਅੱਜ ਵੀ ਭਰਿਆ ਹੋਇਆ। ਜੇ ਆਪਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੀ ਗੱਲ ਕਰ ਲਈਏ, ਉਹਨਾਂ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ, ਚੰਨੀ ਦੀ ਰਹੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ, ਤਾਂ ਤਿੰਨਾਂ ਸਰਕਾਰਾਂ ਦੀਆਂ ਨੀਤੀਆਂ ਦੇ ਵਿੱਚ ਕੋਈ ਤਬਦੀਲੀ ਨਜ਼ਰ ਆਉਂਦੀ ਜਾਂ ਫਿਰ ਇੱਕੋ ਥਾਲੀ ਦੇ ਵੱਟੇ ਚੱਟੇ ਨੇ? ਇੱਕੋ ਥਾਲੀ ਤੇ ਚੱਟੇ ਵੱਟੇ, ਇੱਕੋ ਸਿੱਕੇ ਦੇ 2 ਪਹਿਲੂ। ਅਕਾਲੀਆਂ ਟਾਈਮ ਵੀ ਕੁੱਟੇ ਜਾਂਦੇ ਸੀ ਅਧਿਆਪਕ, ਕਾਂਗਰਸ ਟਾਈਮ ਵੀ ਅਧਿਆਪਕ ਕੁੱਟੇ ਗਏ ਨੇ। ਮੈਂ ਖੁਦ 5 ਸਾਲ ਇਹਨਾਂ ਦਾ ਸੰਤਾਪ, ਇਹਨਾਂ ਦਾ ਤਸ਼ੱਦਦ ਅਸੀਂ ਖੁਦ ਹੰਢਾਇਆ। 5 ਸਾਲਾਂ ਦੇ ਵਿੱਚ ਕਿਸੇ ਇੱਕ ਘਰ ਵੀ ਇਹਨਾਂ ਨੇ ਰੁਜ਼ਗਾਰ ਨਹੀਂ ਦਿੱਤਾ ਹੈਗਾ, ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ। 5 ਸਾਲਾਂ ਦੇ ਵਿੱਚ ਵਾਅਦੇ ਕਰੇ ਸੀ, ਵੋਟਾਂ ਲਈਆਂ ਸੀ, ਪਰ ਰੁਜ਼ਗਾਰ ਨਹੀਂ ਕਿਸੇ ਨੂੰ ਵੀ ਦਿੱਤਾ ਗਿਆ ਹੈਗਾ। ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਪਿਛਲੇ 5 ਸਾਲ ਤੋਂ ਸੜਕਾਂ 'ਤੇ ਆ। ਇੱਕ ਬਦਲਾਅ ਨੂੰ ਲੋਕਾਂ ਨੇ, ਇੱਕ ਬਦਲਾਅ ਨੂੰ ਬੇਰੁਜ਼ਗਾਰਾਂ ਨੇ ਵੋਟ ਪਾਈ ਆ ਵੀ ਸ਼ਾਇਦ ਅਸੀਂ ਜੁੱਤੀਆਂ ਤੋਂ ਬਚ ਜਾਈਏ। ਸ਼ਾਇਦ ਪਿਛਲੇ 5 ਸਾਲ ਤੋਂ ਜੋ ਸਾਡੇ ਬਾਹਾਂ ਤੇ, ਸਾਡੇ ਲੱਤਾਂ ਤੇ ਨੀਲ, ਸਵੇਰੇ ਅਸੀਂ ਡਿਗਰੀਆਂ ਲੈ ਕੇ ਆਪਣੇ ਘਰਾਂ ਨੂੰ ਨਿਕਲਦੇ ਸੀ, ਸ਼ਾਮ ਨੂੰ ਜਦੋਂ ਅਸੀਂ ਆਪਣੇ ਘਰੇ ਵੜਦੇ ਸੀ, ਕਿੰਨੇ ਵਾਰ ਸਾਡੇ ਕੱਪੜੇ ਤੱਕ ਫਾੜੇ ਹੁੰਦੇ ਸੀ। ਫਾੜੇ ਹੋਏ ਕੱਪੜਿਆਂ ਦੇ ਨਾਲ ਬਾਹਾਂ ਤੇ ਸਾਡੇ ਨੀਲ ਪਾਏ ਹੋਏ ਹੁੰਦੇ ਸੀ ਜਦੋਂ ਅਸੀਂ ਆਪਣੇ ਘਰਾਂ 'ਚ ਵੜਦੇ ਸੀ। ਇਹ ਨਹੀਂ ਹੈਗਾ ਵੀ ਅਸੀਂ ਜਾ ਕੇ ਉੱਥੇ ਕੁਰਸੀ ਤੇ ਆਪਣੇ ਘਰੇ ਬਹਿ ਜਾਾਂਗੇ। ਸਾਨੂੰ ਪਤਾ ਸੀ ਅਸੀਂ ਕਿਵੇਂ ਸ਼ਾਮ ਨੂੰ ਘਰੇ ਵੜਦੇ ਸੀ। ਕੋਈ ਫਰਕ ਨਹੀਂ, ਉਹੀ ਨੀਤੀਆਂ ਨੇ, ਉਹੀ ਪਿਛਲੇ 5 ਸਾਲਾਂ 'ਚੋਂ ਕੁਛ ਨਹੀਂ ਦਿੱਤਾ। ਉਮੀਦ ਦੀ ਕਿਰਨ ਸਾਡੇ ਅੱਖਾਂ 'ਚ, ਸਾਡੇ ਮਾਪਿਆਂ ਦੇ ਅੱਖਾਂ 'ਚ ਇੱਕ ਉਮੀਦ ਦੀ ਕਿਰਨ ਜਾਗੀ ਆ। ਪਹਿਲੀ ਵਾਰ ਅਸੀਂ ਮੀਟਿੰਗ ਕਰੀ ਆ ਬਿਨਾਂ ਜੁੱਤੀਆਂ ਖਾਏ, ਬਿਨਾਂ ਡਾਂਗਾ ਖਾਏ। ਪਹਿਲੀ ਵਾਰ ਸਾਨੂੰ CM ਹਾਊਸ ਬੁਲਾਇਆ ਗਿਆ, ਆਰਾਮ ਦੇ ਨਾਲ ਵੀ ਤੁਸੀਂ ਆ ਕੇ ਆਪਣੀ ਗੱਲ ਰੱਖੋ, ਜੋ ਤੁਹਾਡੀ ਡਿਮਾਂਡ ਹੈ ਤੁਸੀਂ ਉਹ ਦੱਸੋ। ਆਮ ਲੋਕਾਂ ਦੀ ਸਰਕਾਰ ਹੈ, ਹੁਣ ਲੱਗਦਾ ਕਿ ਆਮ ਲੋਕਾਂ ਨੂੰ ਇਨਸਾਫ ਮਿਲੂਗਾ, ਤੁਹਾਡੇ ਵਾਸਤੇ ਨੌਕਰੀਆਂ ਜਿਹੜੀਆਂ ਉਹ ਬਹਾਲ ਕੀਤੀਆਂ ਜਾਣਗੀਆਂ? ਉਮੀਦ ਬਹੁਤ ਜ਼ਿਆਦਾ ਉਮੀਦ ਆ।
ਸਾਨੂੰ ਵੀ ਆ, ਸਾਡੇ ਮਾਪਿਓ ਨੂੰ ਵੀ ਆ। ਐਸੇ ਉਮੀਦ ਨੂੰ ਹੀ ਇਸ ਵਾਰ ਵੋਟਾਂ ਪਈਆਂ ਨੇ, ਉਮੀਦ ਕਰਕੇ ਹੀ ਵੋਟਾਂ ਪਈਆਂ ਨੇ, ਕਿਉਂਕਿ ਮਾਪਿਓ ਨੇ ਵੀ ਦੇਖਿਆ ਕਿਵੇਂ ਜਵਾਕ ਸਾਡੇ ਘਰੋਂ ਪੈਸੇ ਲੈ ਕੇ ਬੱਸ ਚੜਦਾ, ਸਾਰਾ ਦਿਨ ਸਾਨੂੰ ਪਤਾ ਨਹੀਂ ਹੁੰਦਾ, ਟੀਵੀਆਂ ਤੇ ਦੇਖਦੇ ਆ ਵੀ ਸੜਕਾਂ ਤੇ ਬੈਠੀ ਆ ਜਾਂ ਸੜਕਾਂ ਤੇ ਬੈਠਾ, ਦਸਤਾਰਾਂ ਲੈਂਦੀਆਂ ਰਹੀਆਂ ਨੇ, ਚੁੰਨੀਆਂ ਲੈਂਦੀਆਂ ਰਹੀਆਂ ਨੇ, ਫਾਟੇ ਹੋਏ ਕੱਪੜਿਆਂ ਨਾਲ ਅਸੀਂ ਆਪਦੇ ਸ਼ਾਮ ਨੂੰ ਘਰੇ ਵੜਦੇ ਰਹੇ ਹਾਂ। ਸਾਡੇ ਮਾਪਿਓ ਨੂੰ ਵੀ ਸਾਰਾ ਪਤਾ, ਇਸ ਲਈ ਬਹੁਤ ਚੰਗੀ ਤਰ੍ਹਾਂ ਇੱਕ ਉਮੀਦ ਨੂੰ, ਇੱਕ ਬਦਲਾਅ ਨੂੰ ਅਸੀਂ ਵੋਟ ਪਾਈ ਆ। ਬਹੁਤ ਉਮੀਦ ਹੈ ਸਾਨੂੰ, ਬਾਕੀ ਆਉਣ ਵਾਲਾ ਸਮਾਂ ਦੇਖਦੇ ਹਾਂ। ਇਸ ਤਰ੍ਹਾਂ ਜੇ ਮੰਨ ਲਓ ਕਿ ਰੱਬ ਨਾ ਕਰੇ ਕਿ ਜੇ ਇਹਨਾਂ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ, ਆਮ ਆਦਮੀ ਪਾਰਟੀ ਸਰਕਾਰ ਵੈਸੇ ਦਾਅਵੇ ਤੇ ਬਹੁਤ ਵੱਡੇ ਕਿ ਜਿਹੜੇ ਬਾਹਰ ਦੇ ਪੰਜਾਬ ਤੋਂ ਪੰਜਾਬ ਦੇ ਜਿਹੜੇ ਨੌਜਵਾਨ ਉਹ ਬਾਹਰ ਨੇ, ਵਿਦੇਸ਼ਾਂ ਦੇ ਵਿੱਚ ਨੇ, ਉਹ ਵੀ ਵਾਪਸ ਪੰਜਾਬ ਆਉਣਾ ਪਸੰਦ ਕਰਨਗੇ, ਦਾਅਵੇ ਤੇ ਬਹੁਤ ਵੱਡੇ ਨੇ। ਜੇ ਰੱਬ ਨਾ ਕਰੇ ਕਿ ਇਹਨਾਂ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ, ਨੌਕਰੀਆਂ ਨਹੀਂ ਮਿਲਦੀਆਂ, ਤੇ ਫਿਰ ਅਗਲਾ ਪੈਂਤੜਾ ਕੀ ਹੋਏਗਾ? ਸੰਘਰਸ਼ ਜਿੰਦਾਬਾਦ। ਪਿਛਲੇ 5 ਸਾਲ ਤੋਂ ਵੀ ਇਹੀ ਆ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਪਿਛਲੇ 5 ਸਾਲ ਤੋਂ ਵੀ ਸੜਕਾਂ ਤੇ ਗੁਜ਼ਰੇ ਨੇ। ਮੈਂ ਉਹੀ ਇੱਕ ਅੱਜ ਆਸ ਹੋਈ, ਉਮੀਦ ਹੋਈ, ਪੋਜ਼ਿਟਿਵ ਗਏ ਸੀ, ਪੋਜ਼ਿਟਿਵ ਹੀ ਵਾਪਸ ਆਇਆ ਮੀਟਿੰਗ ਕਰਕੇ, ਇੱਕ ਉਮੀਦ ਦੇ ਨਾਲ ਵੀ ਸ਼ਾਇਦ ਸਾਡਾ ਹੱਲ ਹੋ ਜਾਊਗਾ ਇਸ ਵਾਰ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਸੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਪਰ ਜਦੋਂ ਇਹ ਜਨਨੀ ਨੂੰ ਆਪਣਾ ਸੰਘਰਸ਼, ਆਪਣੇ ਹੱਕ ਲੈਣੇ ਪੈਂਦੇ ਨੇ ਸੰਘਰਸ਼ ਕਰਕੇ, ਤਾਂ ਕਿਤੇ ਨਾ ਕਿਤੇ ਜਿਹੜਾ ਡਾਂਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਦੂਜੀ ਪਾਰਟੀਆਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਹਟ ਕੇ ਆਮ ਆਦਮੀ ਪਾਰਟੀ ਦਾ ਰਵੱਈਆ ਇਹ ਪੰਜਾਬ ਦੇ ਨੌਜਵਾਨਾਂ ਵਾਸਤੇ ਜਾਂ ਪੰਜਾਬ ਦੀਆਂ ਧੀਆਂ ਵਾਸਤੇ ਕਿਸ ਤਰ੍ਹਾਂ ਦਾ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।